something big is coming. Jaishankar warns. I am just guessing what is going to happen, and something big I believe in about to hit us. ਖਾਲਿਸਤਾਨ ਦੇ ਮੁੱਦੇ ਤੇ ਦੋ ਜਰਨਲਿਸਟ ਜਿਨ੍ਹਾਂ ਰਾਹੀਂ ਪਲਾਂਟਡ ਸਵਾਲ ਆਏ, ਪਹਿਲੇ ਨੂੰ ਟਰੰਪ ਨੇ ਜਿਹੜਾ ਉਹ ਹਿਊਮਿਲੇਟ ਕਰਕੇ ਬਿਠਾ ਦਿੱਤਾ, ਦੂਸਰੇ ਨੂੰ ਰਿਸਪੌਂਡ ਹੀ ਨਹੀਂ ਕੀਤਾ। ਇਹਦਾ ਮਤਲਬ ਕੀ ਹੈ? ਮੁਹੰਮਦ ਯੂਨਸ ਵਾਲਾ ਸਾਰਾ ਮੂਵ ਜਿਹੜਾ ਹੈ ਜਾਂ ਦੂਜਾ, ਉਹਨੂੰ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਹਮਾਇਤ ਸੀ ਇਵੇਂ ਹੀ ਇਹਨਾਂ ਦੀ ਹਮਾਇਤ ਹੈ। ਔਰ ਇਕੱਲਾ ਇਹੀ ਨਹੀਂ, ਜਿਉਂ ਹੀ ਐਲਨ ਮਸਕ ਦੇ 3 ਛੋਕਰਿਆਂ ਨੂੰ ਮਿਲ ਕੇ ਮੋਦੀ ਨਿਕਲਿਆ, ਉਸ ਤੋਂ ਥੋੜ੍ਹੀ ਦੇਰ ਬਾਅਦ ਐਲਨ ਮਸਕ ਦੀ ਗੱਲਬਾਤ ਮੁਹੰਮਦ ਯੂਨਸ ਦੇ ਨਾਲ ਹੋਈ, ਬੰਗਲਾਦੇਸ਼ ਵਾਲੇ ਨਾਲ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟਰੰਪ ਤੇ ਮੋਦੀ ਦੀ ਸਾਂਝੀ ਕਾਨਫਰੰਸ ਨੇ ਜਿੱਥੇ ਮੋਦੀ ਦੀ ਅਸਲੀ ਔਕਾਤ ਜ਼ਾਹਿਰ ਕੀਤੀ ਹੈ, ਉੱਥੇ ਭਾਰਤੀ ਪੱਤਰਕਾਰਾਂ ਵੱਲੋਂ 2 ਪਲਾਂਟਡ ਸਵਾਲਾਂ ਨੇ ਅਮਰੀਕਾ ਦੀ ਖਾਲਿਸਤਾਨ ਅਤੇ ਬੰਗਲਾਦੇਸ਼ ਪ੍ਰਤੀ ਗੁੱਝੀ ਨੀਤੀ ਦਾ ਝਲਕਾਰਾ ਵੀ ਦਿੱਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਓਵਰਆਲ ਮੋਦੀ ਦੀ ਨੀਲ ਡਾਊਨ ਵਾਸ਼ਿੰਗਟਨ ਫੇਰੀ ਦਾ ਜ਼ਿਕਰ ਕੀਤਾ ਔਰ ਉਹਦੇ 'ਚ ਬਾਕੀ ਆਸਪੈਕਟ ਅਸੀਂ ਟੱਚ ਕੀਤੇ ਵੀ ਕੀ ਫੇਲਿਅਰਸ ਨੇ। ਪਰ 2 ਜਿਹੜੇ ਜਿਸ ਨੂੰ ਚੀਦਾ ਜਾਂ ਜੂਸੀ ਸਬਜੈਕਟ ਸੀ, ਉਹਨਾਂ ਨੂੰ ਅਸੀਂ ਜਿਹੜਾ ਰੱਖ ਲਿਆ ਸੀ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਵੀ ਕੁਛ ਚੀਜ਼ਾਂ ਤਾਂ ਐਕਸਪੈਕਟਡ ਲਾਈਨ ਦੇ ਉੱਤੇ ਸੀ, ਟੈਰਿਫ ਦਾ ਉੱਤੇ, ਔਰ ਦੂਜਾ ਔਰ ਜਿਵੇਂ ਮੋਦੀ ਨੂੰ ਇਨੋਗ੍ਰੇਸ਼ਨ ਦੇ ਉੱਤੇ ਹੀ ਨਹੀਂ ਸੀ ਇਨਵਾਈਟ ਕੀਤਾ ਗਿਆ, ਇਹਦੇ ਬਾਵਜੂਦ ਕਿ ਐਸ ਜੈਸ਼ੰਕਰ ਇੱਕ ਹਫ਼ਤਾ ਤਰਲੇ ਕਰਦਾ ਰਿਹਾ, ਉਹ ਵੀ ਨਜ਼ਰ ਆ ਰਿਹਾ ਸੀ ਕਿ ਵੀ ਇਹ ਹਿਊਮਿਲੇਸ਼ਨ ਔਰ ਦੂਸਰਾ ਜਿਹੜਾ ਇਹ ਹੋਏਗੀ। ਲੇਕਿਨ ਜਿਹੜੀਆਂ 2 ਚੀਜ਼ਾਂ ਜਿਹਦੇ ਕਰਕੇ ਅਸੀਂ ਵੀ ਕਿਤੇ ਨਾ ਕਿਤੇ ਇਸ ਬਾਰੇ ਅਨਸਰਟਨ ਸੀ ਕਿ ਇੱਕ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ, ਜਿਵੇਂ ਇਨੋਗ੍ਰੇਸ਼ਨ ਤੋਂ 4 ਦਿਨ ਪਹਿਲਾਂ ਇੰਡੀਆ ਨੇ ਕਹਿ ਕੇ ਕਿ ਜੀ ਅਸੀਂ ਵਿਕਾਸ ਯਾਦਵ ਨੂੰ ਜਿਹੜਾ ਉਹ ਪਰਸਨਲ ਉਹਦਾ ਅਸੀਂ ਕੰਮ ਨੂੰ ਪਾਸੇ ਕਰਤਾ ਨੌਕਰੀ ਤੋਂ, ਇਹ ਉਹ ਵਾਸ਼ ਦੇਅਰ ਹੈਂਡਸ ਆਫ। ਫਿਰ ਸਾਨੂੰ ਸੀ ਕਿ ਵੀ ਜਿਹੜੇ ਦੋਵੇਂ ਨੋਮੀਨੀ ਨੇ, ਤੁਲਸੀ ਗੈਬਰਡ ਜਿਹੜੀ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ, 18 ਏਜੰਸੀਆਂ, $70 ਬਿਲੀਅਨ ਦਾ ਬਜਟ, ਉਹਦੀ ਕਨਫਰਮੇਸ਼ਨ ਵੀ ਹੋ ਗਈ। ਕਾਸ਼ ਪਟੇਲ FBI ਦਾ ਹੈੱਡ, ਔਰ ਈਵਨ 2 ਦਿਨ ਪਹਿਲਾਂ ਹੀ ਜਿਹੜਾ ਹੈ ਵਿਜ਼ਿਟ ਤੋਂ ਕਪੂਰ, ਸ਼ਾਇਦ ਪੌਲ ਕਪੂਰ ਨੂੰ ਸਾਊਥ ਏਸ਼ੀਆ ਐਂਡ ਸੈਂਟਰਲ ਏਸ਼ੀਆ ਦਾ ਅਸਿਸਟੈਂਟ ਸੈਕਟਰੀ, ਜਿਹੜਾ ਡੋਨਲਡ ਲੂ ਦੀ ਪੋਜੀਸ਼ਨ ਸੀ, ਜਿਸ ਡੋਨਲਡ ਲੂ ਬਾਰੇ ਇਮਰਾਨ ਖਾਨ ਨੇ ਕਿਹਾ ਸੀ ਕਿ ਇਹਨੇ ਮੇਰੀ ਸਰਕਾਰ ਡਿੱਗਣ ਦੇ ਵਿੱਚ ਮੇਨ ਰੋਲ ਅਦਾ ਕੀਤਾ। ਸੋ ਮੇਨ ਬੜੀ ਇੰਪੋਰਟੈਂਟ ਪੋਜੀਸ਼ਨ ਹੈ ਉਹਦੇ 'ਚ। ਇਹ 7 ਮੁਲਕ ਸਾਰਕ ਦੇ ਨੇ ਸਾਰੇ ਹੀ, ਭਾਰਤ, ਪਾਕਿਸਤਾਨ, ਬੰਗਲਾਦੇਸ਼, ਮਿਆਂਮਾਰ, ਮਾਲਦੀਵਸ, ਭੂਟਾਨ, ਨੇਪਾਲ। ਪਰ ਇਸ ਤੋਂ ਇਲਾਵਾ ਸੈਂਟਰਲ ਏਸ਼ੀਆ ਦੇ ਵੀ 4 ਮੁਲਕ, ਤਾਜ਼ਿਕਸਤਾਨ, ਕਿਰਗਿਜ਼ਸਤਾਨ, ਉਜ਼ਬੇਕਿਸਤਾਨ। ਸੋ ਉਹਦੇ 'ਚ ਵੀ ਪੌਲ ਕਪੂਰ ਨਾਂ ਦਾ ਇੱਥੇ ਇੱਕ ਪ੍ਰੋਫੈਸਰ ਜਿਹੜਾ ਨੇਵਲ ਔਰ ਦੂਜੇ 'ਚ ਵੀ ਪੜ੍ਹਾਉਂਦਾ ਰਿਹਾ, ਉਹਨੂੰ ਲਾਇਆ। ਸੋ ਇਹ ਸਾਡੇ ਲਈ ਵੀ ਸੀ ਕਿ ਵੀ ਇਸ ਸਾਰੇ ਦੇ ਉੱਤੇ ਇਹ ਤਾਂ ਸਾਨੂੰ ਸੀ ਕਿ ਵੀ ਲੋਡਡ ਕੁਐਸਚਨ ਹੋਣਗੇ। ਇੰਡੀਅਨ ਜਿਹੜੇ ਜਰਨਲਿਸਟ ਨਾਲ ਲਿਆਉਂਦੇ ਨੇ ਉਹ ਡੀਪ ਸਟੇਟ ਦੀ ਗੱਲ ਵੀ ਕਰਨਗੇ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਟਰੰਪ ਔਰ ਐਲਨ ਮਸਕ ਡੀਪ ਸਟੇਟ ਦੇ ਮਗਰ ਪਏ ਨੇ। ਤੇ ਅਸੀਂ ਕਹਿ ਸਕਦੇ ਹਾਂ ਜੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਡੀਪ ਸਟੇਟ ਨੇ ਸਾਨੂੰ ਫਸਾਤਾ, ਨਿਖਿਲ ਗੁਪਤਾ ਤੇ ਇਹ ਉਹ ਗੁਰਪਤਵੰਤ ਪੰਨੂ ਮਰਡਰ ਪਲਾਟ, ਔਰ ਇਸ ਸਾਰੇ 'ਚੋਂ ਅਸੀਂ ਜਿਹੜਾ ਉਹ ਸੁਰਖਰੂ ਹੋਈਏ। ਇਸ ਦੇ ਲਈ ਇਹ ਸੀ ਦੂਸਰਾ। ਔਰ ਸੈਕੰਡਲੀ ਇਹ ਐਕਸਪੈਕਟਡ ਲਾਈਨ 'ਤੇ ਸੀ ਵੀ ਆਲਰੇਡੀ ਇੰਡੀਆ ਦੇ ਵਿੱਚ BJP ਇਸ ਗੱਲ ਦਾ ਇਲਜ਼ਾਮ ਲਾ ਚੁੱਕੀ ਹੈ ਉਹਨਾਂ ਦੇ ਆਫੀਸ਼ੀਅਲ ਹੈਂਡਲ ਤੋਂ ਵੀ, ਰਾਜ ਸਭਾ 'ਚ ਵੀ, ਕਿ ਬੰਗਲਾਦੇਸ਼ ਦੇ ਵਿੱਚ ਜਿਹੜਾ ਰਾਜ ਪਲਟਾ ਹੋਇਆ, ਸ਼ੇਖ ਹਸੀਨਾ ਨੂੰ ਕੱਢਿਆ ਗਿਆ, ਉਹ ਡੀਪ ਸਟੇਟ ਨੇ ਕੀਤਾ। ਔਰ ਇਹਦੇ ਉੱਤੇ ਵੀ ਡੀਪ ਸਟੇਟ ਦਾ ਜਿਹੜਾ ਪਾਰਟ ਹੋਣ ਦਾ ਸਾਹਮਣੇ ਹੋਣਾ ਸੀ। ਪਰ ਅਸੀਂ ਇਹ ਸਮਝਦੇ ਹਾਂ ਵੀ ਇੱਕ ਹੁੰਦਾ ਹੈ ਕਿ ਵੀ ਕਿਸੇ ਦਾ ਜਿਹੜਾ ਝੂਠ ਹੈ ਉਹ ਫੜਿਆ ਗਿਆ, ਇੱਕ ਹੁੰਦਾ ਸਰੇ ਬਾਜ਼ਾਰ। ਹੁਣ ਜਿਉਂ ਹੀ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਹੈ, ਪਹਿਲਾ ਲੋਡਡ ਸਵਾਲ ਜਿਹੜਾ ਇੰਡੀਅਨ ਪੱਤਰਕਾਰ ਵੱਲੋਂ ਟਰੰਪ ਨੂੰ ਐਡਰੈਸ ਕੀਤਾ ਜਾਂਦਾ ਹੈ, ਉਹ ਪਹਿਲਾਂ ਤਾਂ ਥੈਂਕ ਯੂ ਕਰਦਾ ਹੈ ਕਿ ਜੀ
ਮੁਲੱਵਰ ਰਾਣਾ ਕਿ ਕੀ ਜਿਹੜਾ ਬੰਬਈ ਵਾਲਾ ਉਹਨੂੰ ਤੁਸੀਂ ਐਕਸਟਰਾਡਾਈਟ ਇੰਡੀਆ ਕਰਨ ਦਾ ਕੀਤਾ ਹੈ, ਉਹਦਾ ਜਿਹੜਾ ਥੈਂਕ ਯੂ ਬਈ ਚੰਗਾ ਕੀਤਾ। ਔਰ ਫਿਰ ਉਹ ਕਹਿੰਦਾ ਕਿ ਜੀ ਇਹ ਖਾਲਿਸਤਾਨੀ ਸੈਪਰੇਟਿਸਟ ਔਰ ਉਹ ਇਹਦੇ ਵਿੱਚ ਹੀ ਸੀ, ਤੇ ਟਰੰਪ ਨੇ ਪਹਿਲਾਂ ਤਾਂ ਉਹਨੂੰ ਐਂ ਹੱਥ ਕੀਤਾ ਕਿ ਉੱਚੀ ਬੋਲ। ਫਿਰ ਉਹਨੇ ਅੱਧ ਜੇ ਚ ਰੋਕ ਕੇ ਕਹਿੰਦਾ ਆਈ ਡੋਂਟ ਨੋ ਯੂ ਹੈਵ ਅ ਹੈਵੀ ਐਕਸੈਂਟ, ਆਈ ਡੋਂਟ ਨੋ ਵਟ ਯੂ ਆਰ ਸੇਇੰਗ। ਤੇ ਉਹ ਅੱਗੇ ਉਹਨੇ ਦੂਜੇ ਨੂੰ ਦੈਨ ਇੱਕ ਥੋੜ੍ਹੀ ਜਿਹੀ ਵਧੀਆ ਅੰਗਰੇਜ਼ੀ ਬੋਲਣ ਵਾਲੀ ਪੱਤਰਕਾਰ ਜਿਹੜੀ ਇਹਨਾਂ ਦੀ ਸੀ, ਉਹਨੇ ਇਸ ਸਵਾਲ ਨੂੰ ਫੇਰ ਚੁੱਕਿਆ ਕਿ ਜੀ ਇਹ ਜਿਹੜੇ ਖਾਲਿਸਤਾਨੀ ਸੈਪਰੇਟਿਸਟ ਔਰ ਦੂਸਰੇ ਔਰ ਇਹ ਸਾਰੇ ਦੇ ਉੱਤੇ, ਔਰ ਪਹਿਲਾਂ ਉਹਨੇ ਰਾਣੇ ਦੀ ਗੱਲ ਕੀਤੀ ਕਿ ਵੀ ਤੁਹਾਡੇ ਹਵਾਲੇ ਕਰਤਾ ਹੀ ਇਜ਼ ਐਨ ਬੈਡ ਮੈਨ, ਈਵਲ ਮੈਨ ਫਲਾਣਾ, ਤੇ ਖਾਲਿਸਤਾਨ ਦੇ ਮੁੱਦੇ ਤੇ ਹੀ ਅਗੇਨ ਡਿਡਨਟ ਸੇ ਐਨੀਥਿੰਗ। ਹੁਣ ਐਕਸਪੈਕਟੇਸ਼ਨ ਕੀ ਸੀ ਜਿਹੜਾ ਇਸ ਦੇ ਉੱਤੇ ਲੋਡਡ ਸਵਾਲ ਪੁਛਾਇਆ ਗਿਆ, ਉਹ ਹੀ ਸੀ ਕਿ ਜੀ ਵੀ ਉਹ ਕਹਿਣ ਕਿ ਜੀ ਅਸੀਂ ਤਾਂ ਬਿਲਕੁਲ ਖਿਲਾਫ ਹੈ ਦਹਿਸ਼ਤਗਰਦ, ਕਿਉਂਕਿ ਹੁਣ ਇਹ ਨਹੀਂ ਹੈ ਕਿ ਵੀ ਟਰੰਪ ਨੂੰ ਬਰੀਫ ਨਹੀਂ ਕੀਤਾ ਗਿਆ ਹੋਏਗਾ ਇਸ ਸਾਰੇ ਮੁੱਦੇ ਤੇ ਕਿ ਆਹ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਵੀ ਜਿਹੜੀ ਸੋਵਰਨਿਟੀ ਦਾ ਤੂੰ ਝੰਡਾ ਬਰਦਾਰ ਹੈ, ਉਹ ਸੋਵਰਨਿਟੀ ਅਮਰੀਕਨ ਸੋਇਲ ਤੇ ਵਾਇਓਲੇਟ ਕੀਤੀ ਹੈ, ਇੰਟਰਨੈਸ਼ਨਲ ਲਾਅ ਤਾਂ ਕੀਤਾ ਹੀ ਕੀਤਾ। ਸੋ ਇਸ ਸਾਰੇ ਦੇ ਚਲਦੇ ਆ ਟਰੰਪ ਦਾ ਮੇਨ ਜਰਨਲਿਸਟ ਨੂੰ ਹਿਊਮਿਲੇਸ਼ਨ, ਔਰ ਇਸ ਲੈਵਲ ਦੀ ਕਿ ਮੈਂ ਉਹ ਪੱਤਰਕਾਰ 'ਚ ਪਤਾ ਨਹੀਂ ਕਿਸ ਲੈਵਲ ਦਾ ਉਹ ਸੀ ਕਿ ਹੋਣਾ, ਪਰ ਉਹ ਸਾਰੀ ਉਮਰ ਇਸ ਦਾਗ ਦੇ ਨਾਲ ਰਹੇਗਾ ਕਿ ਜੋ ਦੂਜਾ। ਤੇ ਜਿਹੜੀ ਫਿਰ ਉਹਨੂੰ ਕਰਨ ਆਈ ਇਹ ਕਿ ਵੀ ਅੰਗਰੇਜ਼ੀ ਦੀ ਅੱਗੋਂ ਅੰਗਰੇਜ਼ੀ ਕਰ ਰਹੀ ਹੈ, ਲੇਕਿਨ ਉਹਨੂੰ ਵੀ ਟਰੰਪ ਦਾ ਰਿਸਪੌਂਡ ਨਾ ਕਰਨਾ ਇਹ ਦੱਸਦਾ ਹੈ ਕਿ ਵੀ ਅਮਰੀਕਾ ਔਰ ਇਹ ਸਾਡਿਆਂ ਨੇ ਵੀ ਔਰ ਜਿਹੜੇ ਕੋਈ ਹੋਰ ਇਸ ਦੇ ਉੱਤੇ ਨਜ਼ਰਸਾਨੀ ਕਰਦੇ ਨੇ, ਉਹਨੇ ਕਿਹਾ ਵੀ ਟਰੰਪ ਨੇ ਜਿਹੜਾ ਅਮਰੀਕਨ ਪਾਲਿਸੀ ਦਾ ਇਹ ਪਾਰਟ ਅਗੇਨ ਆਪਣੇ ਕੋਲ ਰੱਖ ਲਿਆ ਕਿ ਵੀ ਉਹਨਾਂ ਨੇ ਕੱਲ੍ਹ ਨੂੰ ਕਿਵੇਂ ਬਿਹੇਵ ਕਰਨਾ ਹੈ, ਕਿਵੇਂ ਕਰਨਾ ਹੈ। ਹੁਣ ਜਦੋਂ ਇਸ ਸਾਰੇ ਨੂੰ ਅਸੀਂ ਅੱਜ ਐਸ ਜੈ ਸ਼ੰਕਰ ਦੀ ਜਿਹੜੀ ਇੱਕ ਸਟੇਟਮੈਂਟ ਜਿਹੜੀ ਉਹਨੇ ਓਵਰ ਓਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਵਿੱਚ ਉਹਨੂੰ ਬੋਲਣ ਲਈ ਬੁਲਾਇਆ ਗਿਆ, ਉਸ ਦੇ ਵਿੱਚ ਉਹਨੇ ਜੋ ਸਪੀਚ ਕਹੀ, ਹੁਣ ਇਹਦਾ ਵੀ ਮਤਲਬ ਸਾਰੇ ਅੱਡ-ਅੱਡ ਕੱਢ ਰਹੇ ਨੇ, ਪਰ ਮੈਨੂੰ ਇਹ ਲੱਗਦਾ ਔਰ ਇਹਦੀ ਉਹਨਾਂ ਨੇ ਜਿਹੜਾ ਮੇਨ ਮੀਡੀਆ ਉਹਨਾਂ ਨੇ ਹੈਡਲਾਈਨ ਇਹ ਲਾਇਆ ਹੈ ਸਮਥਿੰਗ ਬਿਗ ਇਜ਼ ਕਮਿੰਗ, ਜੈ ਸ਼ੰਕਰ ਵਾਰਨਸ। ਹੁਣ ਇਹ ਓਬਜ਼ਰਵਰ ਰਿਸਰਚ ਫਾਊਂਡੇਸ਼ਨ 'ਚ ਬੋਲਦੇ ਆ ਜੈ ਸ਼ੰਕਰ ਫੋਰਕਾਸਟ ਕਰ ਰਿਹਾ ਹੈ ਕਿ ਵੀ ਆਉਣ ਵਾਲੇ ਪੀਰੀਅਡ 'ਚ ਉਹ ਨੀਤੀਆਂ ਬਣਨ ਜਾ ਰਹੀਆਂ ਨੇ ਜਿਹੜੀਆਂ ਡਿਫਰੈਂਟ ਰੀਸ਼ੇਪ ਕਰਨਗੀਆਂ ਉਹਨਾਂ ਇੰਟਰਨੈਸ਼ਨਲ ਪਾਲਿਸੀਜ਼ ਨੂੰ, ਆਰਡਰ ਨੂੰ ਜਿਹਦੇ ਤੇ ਅਸੀਂ ਯੂਜ਼ ਟੂ ਹੈ। ਫਿਰ ਉਹਨੇ ਕਿਹਾ, ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਚੰਗੀਆਂ ਹੋਣਗੀਆਂ ਕਿ ਮਾੜੀਆਂ ਹੋਣਗੀਆਂ, ਆਈ ਐਮ ਜਸਟ ਗੈਸਿੰਗ what is going to happen and something big I believe in about to hit us ਕਿ ਵੀ ਬਹੁਤ ਜਲਦੀ ਕੁਝ ਹੋਣ ਜਾ ਰਿਹਾ ਐਸਾ ਵੱਡਾ ਜਿਹੜਾ ਸਾਡੇ ਸਿਰ 'ਚ ਵੱਜਣਾ। ਹਿਟ ਅਸ ਦਾ ਮਤਲਬ ਇਹ ਹੈ ਹੁਣ ਇਹ ਵੈਦਰ ਉਹ ਖੌਫ ਹੁਣ ਪਬਲਿਕ ਕੰਜ਼ੰਪਸ਼ਨ ਲਈ ਜੋ ਮਰਜ਼ੀ ਕਹਿਣ, ਪਰ ਇਹ ਦੁਨੀਆ ਨੇ ਦੇਖਿਆ ਕਿ ਵੀ ਖਾਲਿਸਤਾਨ ਦੇ ਮੁੱਦੇ ਤੇ ਦੋ ਜਰਨਲਿਸਟ ਜਿਨ੍ਹਾਂ ਰਾਹੀਂ ਪਲਾਂਟਡ ਸਵਾਲ ਆਏ, ਪਹਿਲੇ ਨੂੰ ਟਰੰਪ ਨੇ ਜਿਹੜਾ ਉਹ ਹਿਊਮਿਲੇਟ ਕਰਕੇ ਬਿਠਾ ਦਿੱਤਾ, ਦੂਸਰੇ ਨੂੰ ਰਿਸਪੌਂਡ ਹੀ ਨਹੀਂ ਕੀਤਾ। ਇਹਦਾ ਮਤਲਬ ਕੀ ਹੈ? ਇਹ ਡਿਪਲੋਮੇਸੀ 'ਚ ਉਹਨੂੰ ਬਹੁਤ ਚੰਗੀ। ਅੱਛਾ, ਸੈਕੰਡਲੀ ਹੁਣ ਕਿਉਂਕਿ ਡੀਪ ਸਟੇਟ ਦਾ ਜ਼ਿਕਰ ਆਲਰੇਡੀ ਟਰੰਪ ਔਰ ਉਹ ਕਰ ਹੀ ਰਹੇ ਨੇ ਕਿ ਜੀ ਡੀਪ ਸਟੇਟ ਹੈ, ਉਹਨਾਂ ਨੇ ਬੰਗਲਾਦੇਸ਼ ਚੇਂਜ ਨੂੰ ਡੀਪ ਸਟੇਟ ਦੇ ਹਵਾਲੇ, ਜਿਵੇਂ ਮੈਂ ਪਹਿਲਾਂ ਕਿਹਾ ਪਹਿਲੇ ਸੈਗਮੈਂਟ ਵੀ ਇੰਡੀਅਨਸ ਨੇ ਐਤਕੀ ਬੰਗਲਾਦੇਸ਼ ਦੇ ਇਸ਼ੂ ਨੂੰ, ਇੱਕ ਤਾਂ ਉਹਨਾਂ ਨੇ ਬੰਗਲਾਦੇਸ਼ੀ ਹਿੰਦੂ ਖੜੇ ਕੀਤੇ ਵਾਈਟ ਹਾਊਸ ਦੇ ਬਾਹਰ, ਜਿੱਥੇ ਅਸੀਂ ਪ੍ਰੋਟੈਸਟ ਕਰ ਰਹੇ ਸੀ ਉੱਥੇ ਕਰਨ ਲਈ ਜੇ ਹਿੰਦੂਆਂ ਨੂੰ ਮਾਰ ਰਹੇ ਨੇ। ਜਿੱਥੇ ਬਲੇਅਰ ਹਾਊਸ 'ਚ ਮੋਦੀ ਠਹਿਰਿਆ ਸੀ ਉੱਥੇ ਸ਼ਾਮ ਨੂੰ ਬੰਗਲਾਦੇਸ਼ੀ ਮੁਸਲਮਾਨ ਜਿਹੜੇ ਜਾਂ ਉਹਨਾਂ ਦੇ ਆਪਣੇ ਹੀ ਮੁਸਲਮਾਨ ਹੋਣੇ ਨੇ ਇੰਡੀਅਨ ਲੈਵਲ ਦੇ ਜਿਹੜੇ ਨੇ, ਉਹ ਉੱਥੇ ਪਹੁੰਚ ਗਏ ਕਿ ਜੀ ਜਿਹੜਾ ਉਹ ਸ਼ੇਖ ਹਸੀਨਾ ਦੀ ਮਦਦ ਕਰੋ, ਇਨਵੇਡ ਬੰਗਲਾਦੇਸ਼, ਇਹ ਉਹ ਰੈਲੀ ਕਰਾ ਕੇ ਜਾਂ ਦੂਜਾ, ਇਹ ਆਰਕੈਸਟ੍ਰੇਟਡ ਹੀ ਸੀ, ਦੋਨੋਂ ਹੀ ਆਰਕੈਸਟ੍ਰੇਟਡ ਸੀ। ਹੁਣ ਜਦੋਂ ਵਿਦਨ ਪ੍ਰੈਸ ਕਾਨਫਰੰਸ ਬੰਗਲਾਦੇਸ਼ ਦੇ ਉੱਤੇ ਸਵਾਲ ਕਿ ਜੀ ਉੱਥੇ ਇਹ ਔਰ ਡੀਪ ਸਟੇਟ ਨੇ ਇਹ ਕਿਹਾ ਤੇ ਉੱਥੇ ਕੀ ਹੈ, ਹੁਣ ਟਰੰਪ ਨੇ ਕਿਵੇਂ ਉਸ ਨੂੰ ਸਾਰੇ ਨੂੰ ਅਗੇਨ ਉਹਨੇ ਕਿਹਾ ਜੀ ਇਹ ਇਸ਼ੂ ਜਿਹੜਾ ਹੈ ਇਹ ਇੰਡੀਆ ਦਾ ਬਹੁਤ ਪੁਰਾਣਾ ਜਾਣਦਾ, ਬੰਗਲਾਦੇਸ਼ ਫॉर ਹੰਡਰਡਸ ਆਫ ਈਅਰਸ ਦੇ ਹੈਵ ਬੀਨ ਵਰਕਿੰਗ ਔਨ ਇਟ, ਔਰ ਇਹ ਹੁਣ ਮੋਦੀ ਜੀ ਜਵਾਬ ਦੇਣਗੇ। ਹੁਣ ਉਹਦੇ ਮੂੰਹ 'ਚ ਐਸਾ ਉਹਨੇ ਜਿਹੜਾ ਉਹ ਫਸਾਈ ਕੋਡ ਕਰ ਲਈ ਕਿ ਮੋਦੀ ਵੀ ਭੱਜ ਗਿਆ ਉਸ। ਹੁਣ ਉਹਨੂੰ ਵੀ ਪਤਾ ਹੈ ਵੀ ਆਲਰੇਡੀ ਬੇਸ਼ੱਕ ਉਹਨੂੰ ਸ਼ੇਖ ਹਸੀਨਾ ਨੂੰ ਬਿਠਾ ਕੇ ਉੱਥੇ ਕੋਈ ਨਾ ਕੋਈ ਸ਼ਰਾਰਤ ਮਿਥ ਰਹੇ ਨੇ, ਬੰਗਲਾਦੇਸ਼ 'ਤੇ ਅਟੈਕ ਕਰਨ ਦੀ ਲਾਈਨ ਵੀ ਕਰ ਸਕਦੇ ਨੇ, ਜਿਹੜਾ ਕਿ
ਹੁਣ ਬੰਗਲਾਦੇਸ਼ ਪਾਕਿਸਤਾਨ ਦਾ ਨੇੜੇ ਆਣਾ ਉਹਨੂੰ ਪੋਸੀਬਲ ਨਹੀਂ ਹੋਣ ਦੇਗਾ। ਲੇਕਿਨ ਮੋਦੀ ਵੀ ਦੌੜ ਗਿਆ। ਪਰ ਟਰੰਪ ਦਾ ਜਿਹੜਾ ਇੱਕ ਫੀਅਰ ਜਿਹੜਾ ਸਾਨੂੰ ਵੀ ਸੀ ਕਿ ਵੀ ਕਿਉਂਕਿ ਜਾਰਜ ਸੋਰਸ ਜਿਹੜਾ ਪ੍ਰੋ ਡੈਮੋਕ੍ਰੇਟ ਔਰ ਬੈਟੇਨੋਇਰ ਹੈ ਟਰੰਪ ਦਾ, ਉਹ ਸਪੋਰਟਰ ਹੈ ਇਹਦਾ ਮੁਹੰਮਦ ਯੂਨਸ ਦਾ। ਮੁਹੰਮਦ ਯੂਨਸ ਕਲਿੰਟਨ, ਲੇਡੀ ਕਲਿੰਟਨ, ਉਹਨਾਂ ਦੀ ਕਲਿੰਟਨ ਫਾਊਂਡੇਸ਼ਨ ਦੇ ਫੰਕਸ਼ਨ 'ਤੇ ਵੀ ਇੱਥੇ ਆਇਆ। ਅਤੇ ਜਾਰਜ ਸੋਰਸ ਨੂੰ ਜਿਹੜਾ US ਏਡ ਦੇ ਮਾਮਲੇ 'ਚ ਵੀ ਉਸਨੇ ਕੀਤਾ ਸਾਰਾ ਪਾਰਟ। ਔਰ ਦੂਜਾ ਔਰ ਸ਼ਾਇਦ ਟਰੰਪ ਜਿਹੜਾ ਹੈ ਇਸ ਨੂੰ ਅਨਡੂ ਕਰ ਦੇ ਜੇ ਜਾਰਜ ਸੋਰਸ ਰਾਹੀਂ, ਜਾਂ ਜਿਵੇਂ ਇੰਡੀਆ ਨੇ ਚਾਰਜ ਲਾਇਆ ਸੀ ਕਿ ਜੀ ਉਹ ਉਹਦੇ ਲਈ ਡੀਪ ਸਟੇਟ ਦੇ ਲਈ ਜ਼ਿੰਮੇਵਾਰ ਹੈ। ਅਤੇ ਇਸ ਸਾਰੇ ਦੇ ਉੱਤੇ ਹਾਲਾਂ ਜੋ ਹੀ ਮੋਦੀ ਵਾਪਸ ਗਿਆ, ਈਵਨ US ਏਡ ਦੇ ਥੱਲੇ ਜਿਹੜਾ $21 ਮਿਲੀਅਨ ਇੰਡੀਆ ਨੂੰ ਜਾਂਦਾ ਸੀ ਉਹਨਾਂ ਦੀ ਡੈਮੋਕ੍ਰੇਸੀ ਦੇ ਨਾਂ ਥੱਲੇ ਕਿ ਜੀ ਵੋਟਰ ਟਰਨ ਆਊਟ ਜ਼ਿਆਦਾ ਹੋਏ, ਉਹ ਵੀ ਅਮਰੀਕਾ ਨੇ ਬੰਦ ਕਰਤਾ। ਪਰ ਜਿਵੇਂ ਟਰੰਪ ਨੇ ਉਹ ਸਵਾਲ ਜਿਹੜਾ ਐਨ ਪਾਸੇ ਕਰਕੇ ਮੋਦੀ ਦੀ ਥਾਲੀ 'ਚ ਰੱਖਤਾ ਅਤੇ ਮੋਦੀ ਨੂੰ ਹੁਣ ਪਤਾ ਨਾ ਲੱਗੇ, ਨਾ ਖਾਏ, ਨਾ ਚਬਾਏ, ਨਾ ਦੂਜਾ ਕਰੇ, ਉਹਨੇ ਵੀ ਥਾਲੀ ਪਾਸੇ ਕਰਕੇ ਜਿਵੇਂ ਵੀ ਉਹਨੇ ਦੇਖਿਆ ਹੀ ਨਹੀਂ ਹੈ। ਸੋ ਇਹਦੇ ਤੋਂ ਵੀ ਇਹ ਮੈਸੇਜ ਆਉਂਦਾ ਹੈ ਕਿ ਅਮਰੀਕਾ ਦੀ ਸੋਲਿਡ ਨੀਤੀ ਹੈ ਬੰਗਲਾਦੇਸ਼ ਦੀ ਫੇਵਰ ਦੇ ਵਿੱਚ। ਮੁਹੰਮਦ ਯੂਨਸ ਵਾਲਾ ਸਾਰਾ ਮੂਵ ਜਿਹੜਾ ਹੈ ਜਾਂ ਦੂਜਾ, ਉਹਨੂੰ ਜਿਵੇਂ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਹਮਾਇਤ ਸੀ ਇਵੇਂ ਹੀ ਇਹਨਾਂ ਦੀ ਹਮਾਇਤ ਹੈ। ਔਰ ਇਕੱਲਾ ਇਹੀ ਨਹੀਂ, ਜਿਉਂ ਹੀ ਐਲਨ ਮਸਕ ਦੇ 3 ਛੋਕਰਿਆਂ ਨੂੰ ਮਿਲ ਕੇ ਮੋਦੀ ਨਿਕਲਿਆ, ਉਸ ਤੋਂ ਥੋੜ੍ਹੀ ਦੇਰ ਬਾਅਦ ਐਲਨ ਮਸਕ ਦੀ ਗੱਲਬਾਤ ਮੁਹੰਮਦ ਯੂਨਸ ਦੇ ਨਾਲ ਹੋਈ, ਬੰਗਲਾਦੇਸ਼ ਵਾਲੇ ਨਾਲ। ਔਰ ਅਸੀਂ ਡਿਸਕਸ ਕਰਾਂਗੇ ਵੀ ਆਲਰੇਡੀ ਜਿਹੜਾ ਐਲਨ ਮਸਕ ਦਾ ਸਟਾਰਲਿੰਕ ਹੈ ਬੰਗਲਾਦੇਸ਼ ਨੇ ਲਾਂਚ ਕਰਨ ਦਾ ਫੈਸਲਾ ਕੀਤਾ। ਸੋ ਇਹ ਮੈਸੇਜ ਵੀ ਉਹਨਾਂ ਨੂੰ ਦੇ ਦਿੱਤਾ ਕਿ ਭਾਈ ਅਸੀਂ ਕਿੱਥੇ ਖੜੇ ਹਾਂ। ਹੁਣ ਇਹ ਦੋਨੋਂ ਹੀ ਜਿਹੜੇ ਨੇ ਸਾਡੇ ਲਈ ਸਕੂਨ ਵਾਲੀ ਗੱਲ ਵੀ ਹੈ, ਬਟ ਐਟ ਦਾ ਸੇਮ ਟਾਈਮ ਅਗੇਨ ਮੈਂ ਜਿਹੜੀ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੇ ਐਸ ਜੈਸ਼ੰਕਰ ਨੂੰ ਲੱਗਦਾ ਹੈ ਕਿ ਵੀ ਇਨ ਦਾ ਕਮਿੰਗ ਈਅਰ ਸਮਥਿੰਗ ਬਿਗ ਇਜ਼ ਗੋਇੰਗ ਟੂ ਹੈਪਨ, ਤੇ ਉਸ ਬਿਗ ਦੇ ਲਈ ਫਿਰ ਤਿਆਰੀ ਵੀ ਜ਼ਰੂਰੀ ਹੁੰਦੀ ਹੈ। ਔਰ ਸਾਨੂੰ ਇਹ ਸਮਝਣਾ ਹੋਏਗਾ कि कोऊ किसी को राज न दे हैं, जो ले हैं निज बल से ले हैं। जियोपॉलिटिकल सिचुएशन पॉजिटिव हो सकती है, उस एनवायरनमेंट 'ਚ ਤੁਸੀਂ ਆਪਣਾ ਜਿਹੜਾ ਹੈ ਉਹ ਦਾਅ ਲਾ ਸਕਦੇ ਹੋ। ਲੇਕਿਨ ਜਿਹੜੀਆਂ ਆਜ਼ਾਦੀਆਂ ਨੇ ਇਹ ਕੌਮਾਂ ਨੂੰ ਖੁਦ ਖੋਹਣੀਆਂ ਪੈਂਦੀਆਂ। ਇਹੀ ਹੈ ਕਿ ਵੀ ਕੋਈ ਤੁਹਾਨੂੰ ਪਲੇਟਰ 'ਤੇ ਰੱਖ ਕੇ ਨਹੀਂ ਦਿੰਦਾ, ਇਟ ਹੈਜ਼ ਟੂ ਬੀ ਗ੍ਰੈਬਡ। ਔਰ ਇਸ ਸਿਚੁਏਸ਼ਨ ਨੂੰ ਘੱਟੋ ਘੱਟ ਅਮਰੀਕਾ ਨੇ ਖਾਲਿਸਤਾਨ ਦੇ ਮੁੱਦੇ 'ਤੇ ਔਰ ਬੰਗਲਾਦੇਸ਼ ਦੇ ਮੁੱਦੇ ਦੇ ਉੱਤੇ ਵਾਜ਼ਿਆ ਕਰ ਦਿੱਤਾ ਹੈ ਕਿ ਅਮਰੀਕਾ ਦੀ ਪੋਲੀਟਿਕਸ ਇਸ ਦੇ ਉੱਤੇ ਕੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣਾ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।